इस वीडियो ਦੇ ਵਿੱਚ ਤੁਹਾਨੂੰ ਮੈਂ ਉਹ ਕੈਂਪ ਦਿਖਾਵਾਂਗਾ ਜਿਹੜਾ 1947 ਦੀ ਵੰਡ ਵਿੱਚ ਲਾਇਆ ਗਿਆ ਸੀ। गरम दाल, ताजे चौल दाल, गरम चौल गरम दाल, ताजे चौल दाल, गरम चौल गरम दाल। ताजे चौल दाल, नाले गरम चौल गरम दाल, चौल ऊपर दाल ऊपर चौल नाले। ਇਹ ਤੁਸੀਂ ਦੇਖੋ ਇਸ ਰੋਡ ਤਾਂ ਨਹੀਂ ਕਾਫਲੇ ਗਏ ਸਨ ਹੁਣ, ਲੇਕਿਨ ਹੁਣ ਤੇ ਦੌਰ ਬੜਾ ਚੇਂਜ ਹੋ ਗਿਆ। 74 ਸਾਲ ਪਹਿਲੇ ਦੀ ਗੱਲ, ਲੇਕਿਨ ਅੱਜ ਵੀ ਇੱਥੇ ਕਾਫਲੇ ਜਾ ਰਹੇ ਨੇ। ਲੇਕਿਨ ਇਹ ਕਾਫਲੇ ਭਾਰਤ ਨਹੀਂ ਜਾ ਰਹੇ ਜਾਂ ਭਾਰਤ ਤੋਂ ਪਾਕਿਸਤਾਨ ਨਹੀਂ ਆ ਰਹੇ, ਬਲਕਿ ਇਹ ਖਾਨਾ ਬਦੋਸ਼ਾਂ ਦੇ ਕਾਫਲੇ ਨੇ। ਲੇਕਿਨ ਉਹ ਯਾਦ ਤਾਜ਼ਾ ਪੇ ਕਰਦੇ ਨੇ ਕਿ ਕਿਸ ਤਰ੍ਹਾਂ ਇੱਥੋਂ ਦੀ ਜਿਹੜੇ ਸਾਡੇ ਵੱਡੇ ਨੂੰ ਗਏ ਹੋਣਗੇ। ਤੇ ਇਹ ਖਾਨਾ ਬਦੋਸ਼ ਜਿਹੜੇ ਨੇ ਹੁਣ ਪਤਾ ਨਹੀਂ ਕਿੱਥੇ ਜਾ ਰਹੇ ਨੇ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਔਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਉਹ ਕੈਂਪ ਦਿਖਾਵਾਂਗਾ ਜਿਹੜਾ 1947 ਦੀ ਵੰਡ ਵਿੱਚ ਲਾਇਆ ਗਿਆ ਸੀ, ਤਾਂ ਕਿ ਉਸ ਕੈਂਪ ਦੇ ਵਿੱਚ ਜਿੰਨੇ ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ ਜਿਹੜਾ ਬੰਦਾ ਭਾਰਤੀ ਪੰਜਾਬ ਜਾਂ ਭਾਰਤ ਦੇ ਦੂਸਰੇ ਇਲਾਕਿਆਂ ਦੇ ਵਿੱਚ ਜਾਣਾ ਚਾਹੁੰਦਾ ਉਹ ਇਸ ਕੈਂਪ ਵਿੱਚ ਆ ਜਾਏ। ਇੱਥੋਂ ਫਿਰ ਉਹਨਾਂ ਨੂੰ ਜਿਹੜੇ ਦਸਤਿਆਂ ਦੀ ਸੂਰਤ 'ਚ, ਕਾਫਲਿਆਂ ਦੀ ਸੂਰਤ 'ਚ, ਜੱਥਿਆਂ ਦੀ ਸੂਰਤ ਦੇ ਵਿੱਚ ਭਾਰਤ ਪਹੁੰਚਾਇਆ ਜਾਏਗਾ। ਇਹ ਕੈਂਪ ਵਾਕਿਆ ਹੈ ਬੜਿਆਣਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਇੱਕ ਕਸਬਾ ਹੈਗਾ, ਉਦੋਂ ਵੀ ਬੜਾ ਵੱਡਾ ਇੱਕ ਕਸਬਾ ਸੀ, ਪਿੰਡ ਸੀ, ਤੇ ਹੁਣ ਵੀ ਇਹ ਬਹੁਤ ਵੱਡਾ ਕਸਬਾ ਹੈ ਤਹਿਸੀਲ ਪਸਰੂਰ ਦਾ। ਸਿਆਲਕੋਟ ਪਸਰੂਰ ਰੋਡ ਦੇ ਦਰਮਿਆਨ ਦੇ ਵਿੱਚ ਵਾਕਿਆ ਹੈ। ਇਹਦੀ ਉਦੋਂ ਜਿਹੜੀ ਵੰਡ ਹੋਈ 1947 ਦੀ, ਇਹਦੀ ਬੜੀ ਅਹਿਮੀਅਤ ਹੈ। ਕਿਆਮੇ ਪਾਕਿਸਤਾਨ ਦੇ ਜਿੰਨਾ ਵੀ ਪ੍ਰੋਸੈਸ ਹੈ ਉਹਦੇ ਵਿੱਚ ਬੜਿਆਣੇ ਦਾ ਜਿਹੜਾ ਕੈਂਪ ਸੀ ਇਹ ਬਹੁਤ ਵੱਡਾ ਕੈਂਪ ਸੀ। ਤੇ ਜਿੰਨੇ ਚਾਰ ਚੁਫੇਰੇ ਦੇ ਪਿੰਡ ਹੈਗੇ ਸਨ ਜਸਕੇ ਤੱਕ, ਉਹ ਲੋਕ ਇੱਥੇ ਆਏ ਸਨ। ਸਿੱਖ ਸਰਦਾਰ, ਹਿੰਦੂ, ਖੱਤਰੀ ਇੱਥੇ ਆ ਕੇ ਤੇ ਇਸ ਤੋਂ ਬਾਅਦ ਫਿਰ ਉਹ ਪਸਰੂਰ ਤੇ ਨਾਰੋਵਾਲ ਤੇ ਜੱਸੜ ਦਾ ਬ੍ਰਿਜ ਕ੍ਰਾਸ ਕਰਕੇ ਉਹ ਫਿਰ ਗੁਰਦਾਸਪੁਰ, ਅੰਮ੍ਰਿਤਸਰ ਤੇ ਯੂਪੀ ਜਿੱਧਰ ਨੂੰ ਵੀ ਫਿਰ ਅੱਗੋਂ ਉਹਨਾਂ ਨੇ ਸੈਟਲ ਹੋਣਾ ਸੀ ਉਹ ਚਲੇ ਗਏ। ਇਹ ਕੈਂਪ ਜਿਹੜਾ ਇੱਥੇ ਲੱਗਾ ਸੀ ਬੜਿਆਣੇ ਦਾ, ਇਹ ਜਿਹੜੇ ਬਜ਼ੁਰਗ ਨੇ ਉਹ ਬਿਲਕੁਲ ਬੜਿਆਣੇ ਨੂੰ ਜਾਣਦੇ ਨੇ ਔਰ ਬੜਿਆਣੇ ਦਾ ਕੈਂਪ ਵੀ ਜਾਣਦੇ ਨੇ। ਜਿਹੜੇ ਨਵੀਂ ਨਸਲ ਹੈ ਉਹ ਆਪਣੇ ਬਜ਼ੁਰਗਾਂ ਨੂੰ ਪੁੱਛ ਸਕਦੇ ਨੇ, ਉਹ ਬੜਿਆਣੇ ਨਾਲ ਬੜੀ ਅੱਛੀ ਤਰ੍ਹਾਂ ਵਾਕਫ ਨੇ। ਤੇ ਬਹੁਤ ਸਾਰੇ ਨਾਜ਼ਰੀਨ ਖਾਨਦਾਨ ਐਸੇ ਸਨ ਜਿਹੜੇ ਕੈਂਪ ਤੋਂ ਪਹੁੰਚਣ ਤੋਂ ਪਹਿਲਾਂ ਹੀ ਉਹ ਵਿਚਾਰੇ ਦੁਨੀਆ ਤੋਂ ਚਲੇ ਗਏ। ਉਹਨਾਂ ਨੇ ਕੋਈ ਕੇਦ ਪੀੜ ਚੜ ਗਏ, ਕੋਈ ਕੁਛ ਹੋ ਗਿਆ, ਲੇਕਿਨ ਫਿਰ ਵੀ ਇਹ ਕੈਂਪ ਜਿਹੜਾ ਨਾ ਇਹ ਸਰਕਾਰ ਨੇ ਲਾਇਆ ਸੀ। ਇਹਦੇ ਵਿੱਚ ਪਾਣੀ ਦੀਆਂ ਸਹੂਲਤਾਂ। ਇਹ ਤੁਹਾਡੇ ਸਾਹਮਣੇ ਉਹ ਮੰਡੀ ਨਜ਼ਰ ਆ ਰਹੀ ਉਸ ਮੈਦਾਨ 'ਚ ਜਿੱਥੇ ਕੈਂਪ ਲੱਗਾ ਸੀ, ਤੇ ਉਹਦੇ ਬਿਲਕੁਲ ਇਹ ਸਾਰਾ ਏਰੀਆ ਆਵਾਮ ਨਾਲ ਭਰਿਆ ਸੀ। ਬਿਲਕੁਲ ਇੱਥੇ ਹਰ ਪਾਸੇ ਆਵਾਮ ਸੀ। ਤੇ ਇਹ ਜਨਾਬ ਇੱਥੇ ਸੀ ਖੂਹ, ਦੱਸਿਆ ਗਿਆ ਇੱਥੇ ਖੂਹ ਸੀ ਜਿੱਥੋਂ ਪਹਿਲਾਂ ਤੇ ਪਾਣੀ ਫਸਲਾਂ ਨੂੰ ਲਾਇਆ ਜਾਂਦਾ ਸੀ, ਲੇਕਿਨ ਜਦੋਂ ਇੱਥੇ ਕੈਂਪ ਲੱਗਾ ਔਰ ਬਹੁਤ ਸਾਰੇ ਲੋਕ ਜਿਹੜੇ ਭਾਰਤੀ ਪੰਜਾਬ ਜਾਂ ਭਾਰਤ ਦੇ ਦੂਸਰੇ ਇਲਾਕਿਆਂ 'ਚ ਜਾਣਾ ਚਾਹੁੰਦੇ ਸਨ ਉਹ ਇੱਥੋਂ ਪਾਣੀ ਪੀਂਦੇ ਸਨ, ਪਾਣੀ ਭਰ ਕੇ ਨਾਲ ਲੈ ਗਏ। ਤੇ ਇਹ ਜਨਾਬ ਹੁਣ ਉੱਥੇ ਇੱਕ ਟਰਪੈਨ ਲੱਗ ਗਈ, ਇੱਕ ਪੀਟਰ ਤੇ ਇੱਕ ਪਤਾ ਨਹੀਂ ਟੂਵਲ ਜਿਹਾ ਲੱਗ ਗਿਆ, ਲੇਕਿਨ ਇਹ ਜਗ੍ਹਾ ਅੱਜ ਵੀ ਮੌਜੂਦ ਹੈ ਜਿਹੜੀ ਕਿ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਖੂਹ ਸੀ। ਇਹ ਜਨਾਬ ਏਰੀਆ ਖੂਹ ਦਾ ਹੈ, ਤੁਸੀਂ ਵੇਖ ਸਕਦੇ ਹੋ। ਇਹ ਹੁੰਦਾ ਸੀ ਇੱਥੇ ਖੂਹ। ਇਹ ਚਾਰ ਚੁਫੇਰੇ ਫਸਲਾਂ ਹੁੰਦੀਆਂ ਸਨ, ਹਾਲੇ ਵੀ ਹੈ ਨੇ, ਆਲੂ ਦੀ ਫਸਲ ਲੱਗੀ ਹੈ। ਤੇ ਇਹ ਸਾਰਾ ਮੈਦਾਨ ਜਿਹੜਾ ਨਾ ਉਹ ਹੈਗਾ ਕੈਂਪ ਜਿਹੜਾ ਕਿ ਵੰਡ ਦੇ ਵਿੱਚ ਲਾਇਆ ਗਿਆ ਸੀ ਇੱਥੇ। ਇਹ ਜਨਾਬ ਤੁਸੀਂ ਦੇਖ ਲਓ। ਹੁਣ ਇਹ ਕੈਂਪ ਦੀ ਕੀ ਹਾਲਤ ਹੈ। ਇੱਥੇ ਲੱਗੀ ਹੈ ਮੰਡੀ, ਇੱਥੇ ਲੱਗਦੀ ਆ ਹਰ ਐਤਵਾਰ ਵਾਲੇ ਦਿਨ, ਸੰਡੇ ਵਾਲੇ ਦਿਨ ਇੱਥੇ ਲੱਗਦੀ ਹੈ ਮਵੇਸ਼ੀਆਂ ਦੀ ਮੰਡੀ, ਡੰਗਰਾਂ ਜਾਨਵਰਾਂ ਦੀ ਮੰਡੀ। ਹਰ ਕਿਸਮ ਦਾ ਜਾਨਵਰ ਇੱਥੇ ਲਿਆਇਆ ਜਾਂਦਾ, ਜਿਹਦੇ ਵਿੱਚ ਮੱਝਾਂ, ਗਾਈਆਂ, ਬੱਕਰੀਆਂ, ਭੇਡਾਂ ਤੇ ਖੋਤੀਆਂ, ਇਹ ਸਾਰਾ ਕੁਝ ਇੱਥੇ ਵਿਕਣ ਵਾਸਤੇ ਜਾਂ ਖਰੀਦਣ ਵਾਸਤੇ ਲੋਕ ਆਉਂਦੇ ਨੇ। ਦੁਕਾਨਾਂ ਲੱਗੀਆਂ ਹੁੰਦੀਆਂ ਨੇ ਜ਼ਿਮੀਂਦਾਰਾਂ ਦੇ ਖਾਣ ਪੀਣ ਵਾਸਤੇ, ਤਾਂ ਕਿ ਉਹ ਇੱਥੇ ਆਉਂਦੇ ਨੇ ਸਵੇਰੇ ਸਵੇਰੇ ਉੱਠ ਕੇ ਤੇ ਪਿੰਡਾਂ 'ਚੋਂ ਆਉਂਦੇ ਨੇ ਇੱਥੇ ਖਰੀਦਦਾਰੀ ਕਰਨ ਜਾਂ ਆਪਣੇ ਜਾਨਵਰ ਲੈ ਕੇ ਆਉਂਦੇ ਨੇ ਜਿਹੜੇ ਵਿਕਦੇ ਨੇ। ਤੇ ਉਹ ਫਿਰ ਇੱਥੇ ਜਿਹੜੀਆਂ ਰੇਹੜੀਆਂ ਲੱਗੀਆਂ ਨੇ, ਰੋਟੀਆਂ, ਨਾਨ, ਉਹ ਸਾਰੇ ਖਾਂਦੇ ਨੇ। ਇਹ ਵੀ ਜਿਹੜਾ ਨਾ ਇੱਕ ਪੁਰਾਣਾ ਸਿਲਸਿਲਾ ਚੱਲਦਾ ਆ ਰਿਹਾ ਜਿਹੜਾ ਕਿਆਮੇ ਪਾਕਿਸਤਾਨ ਤੋਂ ਪਹਿਲੇ ਦਾ। ਉਦੋਂ ਵੀ ਮੰਡੀਆਂ ਲੱਗਦੀਆਂ ਹੁੰਦੀਆਂ ਸਨ ਇਸ ਇਲਾਕੇ 'ਚ। ਬਾਬਾ ਗੁੱਲੂ ਸ਼ਾਹ ਦੀ ਮੰਡੀ, ਟਰੋ ਮੰਡੀ,
ਫਿਰ ਬਡਿਆਣੇ 'ਚ ਮੇਲਾ ਲੱਗਦਾ ਹੁੰਦਾ ਸੀ, ਪਸਰੂਰ ਦੇ ਵਿੱਚ ਵਿਸਾਖੀ ਲੱਗਦੀ ਹੁੰਦੀ ਸੀ। ਇਹ ਬੜੇ ਬੜੇ ਮਸ਼ਹੂਰ ਇੱਥੇ ਇਵੈਂਟਸ ਜਿਹੜੇ ਨੇ ਹੁੰਦੇ ਸਨ। ਸਰਦਾਰ ਭਰਾ, ਮੁਸਲਮਾਨ, ਹਿੰਦੂ, ਸਿੱਖ ਸਾਰੇ ਉਹਦੇ ਵਿੱਚ ਸ਼ਿਰਕਤ ਕਰਦੇ ਸਨ ਔਰ ਆਪਣੇ ਲਾਈਫ ਨੂੰ ਇੰਜੋਏ ਕਰਦੇ ਸਨ। ਇਹ ਜਿਹੜਾ ਮੈਦਾਨ ਹੁਣ ਤੁਸੀਂ ਦੇਖ ਰਹੇ ਹੋ ਮੇਰੇ ਜਿਹੜਾ ਪਿੱਛੇ ਵੀ ਬੈਕ ਸਾਈਡ ਤੇ, ਇਹ ਹੈਗਾ ਬਡਿਆਣਾ, ਕਸਬਾ ਬਡਿਆਣਾ ਦਾ। ਔਰ ਬਤਾਇਆ ਗਿਆ ਬਜ਼ੁਰਗਾਂ ਨੇ ਕਿ ਇਹ ਤਕਰੀਬਨ 1.5 ਮੁਰੱਬਾ ਜ਼ਮੀਨ ਦੇ ਰਕਬੇ ਦੇ ਵਿੱਚ ਇਹ ਉਦੋਂ ਕੈਂਪ ਲਾਇਆ ਗਿਆ ਸੀ, ਕਿਉਂਕਿ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਤੇ ਇੱਥੋਂ ਹੀ ਫਿਰ ਉਹਨਾਂ ਕਾਫਲੇ ਦੀ ਸੂਰਤ ਤੇ ਅੱਗੇ ਜਾਣਾ ਸੀ, ਯਾਨੀ ਬਾਰਡਰ ਪਾਰ ਕਰਨਾ ਸੀ। ਇੱਥੋਂ ਕੋਈ ਬਾਰਡਰ ਜ਼ਿਆਦਾ ਦੂਰ ਨਹੀਂ ਹੈਗਾ। ਮੇਰੇ ਜਿਹੜਾ ਨਾ ਇੱਕ ਸਾਈਡ ਤੇ ਸਿਆਲਕੋਟ ਹੈ, ਸਿਆਲਕੋਟ ਤੋਂ ਤਕਰੀਬਨ 15 ਕਿਲੋਮੀਟਰ ਹੈ ਤੇ ਇਥੋਂ ਨਾਰੋਵਾਲ ਜਿਹੜਾ ਨਾ ਉਹ ਤਕਰੀਬਨ 40 ਕਿਲੋਮੀਟਰ ਦੇ ਕਰੀਬ ਹੈ ਤੇ ਨਾਰੋਵਾਲ ਦੇ ਅੱਗੇ ਬਾਰਡਰ ਹੈਗਾ। ਇਸ ਲਈ ਇੱਥੋਂ ਦੀ ਜੱਥੇ ਜਿਹੜੇ ਨੇ ਉਹ ਇੰਡੀਆ ਯਾਨੀ ਕਿ ਚੜ੍ਹਦੇ ਪੰਜਾਬ ਗਏ ਸਨ ਤੇ ਮੈਂ ਕੋਸ਼ਿਸ਼ ਕੀਤੀ ਹਮੇਸ਼ਾ ਦੀ ਤਰ੍ਹਾਂ ਕਿ ਅੱਜ ਤੁਹਾਨੂੰ ਉਹ ਇਲਾਕਾ ਵਾਲਿਆ ਜਾਏ, ਉਹ ਕੈਂਪ ਵਾਲਿਆ ਜਾਏ। ਅੱਜ ਵੀ ਇਹ ਜਗ੍ਹਾ ਪਈ ਹੈ, ਇਹ ਸਰਕਾਰੀ ਜਗ੍ਹਾ ਹੈ, ਗਵਰਨਮੈਂਟ ਦੀ ਜਗ੍ਹਾ ਹੈ, ਅੱਜ ਵੀ ਉਸੇ ਤਰ੍ਹਾਂ ਹੀ ਪਈ ਹੈ, ਖਾਲੀ ਪਈ ਹੈ। ਬੜੇ ਹੋ ਗਏ 74 ਸਾਲ ਪਾਕਿਸਤਾਨ ਨੂੰ ਬਣਿਆ ਹੋ ਗਿਆ, ਇਹ ਅੱਜ ਵੀ ਖਾਲੀ ਪਈ ਹੈ ਕਿਉਂਕਿ ਇਹ ਸਰਕਾਰ ਦੀ ਜਗ੍ਹਾ ਹੈ। ਇੱਥੇ ਨਾ ਤੁਸੀਂ ਕੋਈ ਤਮੀਰ ਕਰ ਸਕਦੇ ਹੋ, ਸਰਕਾਰ ਚਾਹੇ ਤਾਂ ਜੋ ਮਰਜ਼ੀ ਹੋ ਸਕਦਾ, ਲੇਕਿਨ ਇੱਕ ਆਮ ਬੰਦੇ ਨੂੰ ਵੇਚ ਵੀ ਨਹੀਂ ਸਕਦੇ। ਬਜ਼ੁਰਗਾਂ ਦੀਆਂ ਯਾਦਾਂ ਨੇ ਇੱਥੇ, ਜਿਹੜੇ ਬਜ਼ੁਰਗ ਇਸ ਕੈਂਪ 'ਚ ਆਏ ਔਰ ਅੱਜ ਵੀ ਜ਼ਿੰਦਾ ਨੇ। ਅਗਰ ਤੇ ਉਹ ਵੀਡੀਓ ਵੇਖ ਲੈਣਗੇ ਤੇ ਉਹਨਾਂ ਦਾ ਜਿਹੜਾ ਨਾ ਇੱਕ ਦਫਾ ਪੁਰਾਣਾ ਸਾਰਾ ਜਿਹੜਾ ਹੈਗਾ ਨਾ ਸੀਨ ਉਹ ਯਾਦ ਆ ਜਾਏਗਾ। ਅਗਰ ਉਹ ਜ਼ਿੰਦਾ ਨਹੀਂ ਲੇਕਿਨ ਉਹ ਇੱਥੇ ਰਹੇ ਨੇ, ਉਹਨਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਦੱਸਿਆ ਕਿ ਅਸੀਂ ਕਿਸ ਹਾਲਾਤ ਤੋਂ ਹਿੰਦੁਸਤਾਨ ਤੋਂ ਪਾਕਿਸਤਾਨ ਆਏ ਜਾਂ ਪਾਕਿਸਤਾਨ ਤੋਂ ਹਿੰਦੁਸਤਾਨ ਗਏ, ਤੇ ਉਹ ਵੀ ਸਾਰਿਆਂ ਨੂੰ ਬੜਾ ਅੱਛੀ ਤਰ੍ਹਾਂ ਵਾਕਿਫ ਹੈ। ਤੇ ਜਨਾਬ ਇੱਥੇ ਹੁਣ ਲੱਗਦੀ ਹੈ ਮੰਡੀ ਮਵੇਸ਼ੀਆਂ, ਤੇ ਇੱਥੇ ਜਨਾਬ ਜਗ੍ਹਾ ਉਹੀ ਹੈ, ਰਕਬਾ ਉਹੀ ਹੈ, ਹਰ ਚੀਜ਼ ਉਹੀ ਹੈ। ਤੇ ਮੈਂ ਕਿਹਾ ਕਿ ਅੱਜ ਦੋਸਤਾਂ ਨੂੰ ਮੰਡੀ ਵਿਖਾ ਲਾਂ। ਦੋਸਤੋ ਇਹ ਉਹ ਰੋਡ ਹੈ ਜਿਹੜਾ ਸਿਆਲਕੋਟ ਤੋਂ ਨਾਰੋਵਾਲ ਨੂੰ ਜਾਂਦਾ ਹੈ, ਬਰਾਸਤਾ ਪਸਰੂਰ, ਯਾਨੀ ਕਿ ਸਿਆਲਕੋਟ, ਗੁੰਨਾ, ਬਡਿਆਣਾ, ਪਸਰੂਰ, ਕਿਲਾ ਸੋਭਾ ਸਿੰਘ ਔਰ ਨਾਰੋਵਾਲ। ਉਸ ਤੋਂ ਬਾਅਦ ਫਿਰ ਇੱਕ ਸੜਕ ਲਾਹੌਰ ਨੂੰ ਤੇ ਇੱਕ ਟੁਰ ਜਾਂਦੀ ਹੈ ਸ਼ਕਰਗੜ੍ਹ ਨੂੰ, ਔਰ ਦੂਸਰੀ ਜਸੜ ਬ੍ਰਿਜ ਦੇ ਉੱਤੋਂ ਦੀ ਇੰਡੀਆ ਜਾਂਦੀ ਸੀ ਗੁਰਦਾਸਪੁਰ। ਇੱਥੋਂ ਦੀ ਕਾਫਲੇ ਸਾਰੇ ਗਏ ਸਨ, ਜਿਹੜੇ ਸਿਆਲਕੋਟ ਵੱਲੋਂ ਆਏ ਸਨ, ਬਡਿਆਣੇ ਵੱਲੋਂ ਆਏ ਸਨ, ਉਹ ਸਾਰੇ ਇਸ ਰਸਤੇ ਈਵਨ ਕਿ ਗੁਜਰਾਤ ਵੱਲੋਂ, ਤੇ ਉਹ ਇਹ ਸਾਰੇ ਇਲਾਕੇ ਲੰਘ ਕੇ ਤੇ ਫਿਰ ਭਾਰਤੀ ਪੰਜਾਬ ਵਿੱਚ ਦਾਖਲ ਹੋਏ ਸਨ। ਲੋ ਜੀ ਨਾਜ਼ਰੀਨ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੈਂ ਕਸਬਾ ਬਡਿਆਣਾ ਦੇ ਵਿੱਚ ਲੱਗਾ ਜਿਹੜਾ ਸਭ ਤੋਂ ਵੱਡਾ ਇਸ ਜ਼ਿਲ੍ਹੇ ਦਾ ਕੈਂਪ ਸੀ ਉਹ ਦਿਖਾਇਆ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ, ਪੁਰਾਣੀਆਂ ਯਾਦਾਂ ਸ਼ੇਅਰ ਹੋਈਆਂ ਹੋਣਗੀਆਂ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗਾ। ਰੱਬ ਰਾਖਾ।